ਤੇ ਆਪਾਂ ਅਗਲੇ ਮਸਲੇ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਜਾਂਦੇ ਆਂਦੇ ਅੱਜ ਕੱਲ ਵਿਸ਼ਵ ਗੁਰੂ ਦੀ ਰਿਟਾਇਰਮੈਂਟ ਦਾ ਰੌਲਾ ਬੜਾ ਪਿਆ ਫਿਰਦਾ, ਕਹਿੰਦੇ ਵਕਤ ਆ ਗਿਆ ਹੁਣ। ਬਿਲਕੁਲ ਜੀ, ਵਿਸ਼ਵ ਗੁਰੂ ਦੀ ਰਿਟਾਇਰਮੈਂਟ ਦੇ ਵਕਤ ਦੇ ਹਵਾਲੇ ਨਾਲ ਤਾਂ ਇਹ ਅਸਲ 'ਚ ਕੀ ਹੈ, ਬੀਜੇਪੀ ਦੇ ਵਿੱਚ ਇੱਕ ਸਿਧਾਂਤ ਰਿਹਾ ਠੀਕ ਹੈ ਜੀ। ਕਿ ਵੀ ਜਦੋਂ ਬੰਦਾ 75 ਸਾਲ ਦਾ ਹੋ ਜਾਵੇ ਫਿਰ ਉਹਨੂੰ ਆਪਣੀਆਂ ਕੁਰਸੀਆਂ, ਆਪਣੇ ਅਹੁਦੇ, ਆਪਣੇ ਰੁਤਬੇ ਛੱਡ ਦੇਣੇ ਚਾਹੀਦੇ ਆ। ਠੀਕ ਹੈ। ਸੋ ਇਹਦੇ ਲਈ ਬਕਾਇਦਾ ਤੌਰ ਦੇ ਉੱਤੇ ਇੱਕ ਸੀਗਾ ਪ੍ਰੋਗਰਾਮ ਕਿਤਾਬ ਲੋਕ ਅਰਪਣ। ਉਹ RSS ਨਾਲ ਸੰਬੰਧਿਤ ਸਮਾਗਮ ਸੀਗਾ ਤੇ ਉਹਦੇ ਵਿੱਚ ਖੁਦ RSS ਦੇ ਮੁਖੀ ਮੋਹਨ ਭਾਗਵਤ ਗਏ ਸੀ ਜੀ। ਸੋ ਜਦੋਂ ਮੋਹਨ ਭਾਗਵਤ ਗਏ ਤੇ ਉੱਥੇ ਉਹ ਕਿਤਾਬ ਰਿਲੀਜ਼, ਕਹਿੰਦੇ ਜੀ ਉਹ ਖੁਦ ਮਤਲਬ ਕਿ ਜਿਹੜੀ ਰਾਮ ਜਨਮ ਭੂਮੀ ਅੰਦੋਲਨ ਹੋਇਆ ਸੀਗਾ ਉਹਦੇ ਵਿੱਚ RSS ਦੇ ਉਸ ਆਗੂ ਦਾ ਬਹੁਤ ਵੱਡਾ ਰੋਲ ਰਿਹਾ, ਪਰ ਉਹ ਕਦੇ ਆਪ ਸਾਹਮਣੇ ਆ ਕੇ ਆਪਣੇ ਆਪ ਨੂੰ ਪ੍ਰਚਾਰਿਆ ਨਹੀਂ ਉਹਨਾਂ ਨੇ, ਮਤਲਬ ਜੀ। ਤੇ ਇਸ ਲਈ ਉਹਨਾਂ ਦੀ ਜਦੋਂ ਕਿਤਾਬ ਰਿਲੀਜ਼ ਸੀਗੀ ਤੇ ਉਹਦੇ ਉੱਤੇ ਕਹਿੰਦੇ ਕਿ ਉਹਨਾਂ ਦੇ ਹਵਾਲੇ ਨਾਲ ਮੋਹਨ ਭਾਗਵਤ ਜੀ ਨੇ ਕਿਹਾ ਕਿ ਵੀ ਜਦੋਂ 75 ਸਾਲਾ ਹੋਣ ਤੇ ਤੁਹਾਨੂੰ ਸਨਮਾਨ 'ਚ ਸ਼ਾਲ ਮਤਲਬ ਕਿ ਦਿੱਤੀ ਜਾਵੇ, ਸ਼ਾਲ ਭੇਟ ਕੀਤੀ ਜਾਵੇ, ਤਾਂ ਸਮਝ ਲੈਣਾ ਚਾਹੀਦਾ ਇਹ ਇਸ ਲਈ ਸ਼ਾਲ ਭੇਟ ਕੀਤੀ ਹੈ ਕਿ ਵੀ ਹੁਣ ਤੁਹਾਡੀ ਰਿਟਾਇਰਮੈਂਟ ਦਾ ਟਾਈਮ ਹੋ ਗਿਆ, ਹੁਣ ਤੁਸੀਂ ਕਿਨਾਰੇ ਹੋ ਜਾਓ, ਹੋਰਨਾਂ ਨੂੰ ਮੌਕਾ ਦੇ ਜੀ। ਤੇ ਸਤੰਬਰ ਦੇ ਵਿੱਚ ਨਰਿੰਦਰ ਮੋਦੀ ਦਾ ਜਨਮ ਦਿਨ ਆਉਂਦਾ, ਸਤੰਬਰ 1950 ਦਾ ਉਹਨਾਂ ਦਾ ਜਨਮ ਹੈ ਤੇ ਆਹ ਸਤੰਬਰ 2025 ਚ ਉਹਨਾਂ ਨੇ 75 ਸਾਲ ਦੇ ਹੋ ਜਾਣਾ। ਸ਼ਾਇਦ ਮੋਹਨ ਭਾਗਵਤ ਵੀ 74 ਸਾਲ ਦੇ ਨੇ, ਉਹਨਾਂ ਨੇ ਵੀ ਹੁਣੇ 75 ਸਾਲ ਦੇ। ਸੋ ਕੁਝ ਦਿਨਾਂ ਮੋਹਨ ਭਾਗਵਤ ਜੀ ਨੇ ਆਪਣੇ ਆਪ ਲਈ ਇਸ਼ਾਰਾ ਕੀਤਾ, ਪਰ ਦੂਰ ਅੰਦੇਸ਼ੀ ਵਾਲੀਆਂ ਕਹਿੰਦੀਆਂ ਨਹੀਂ ਧੀਏ ਨਹੀਂ ਤੂੰ ਗੱਲ ਸੁਣ, ਨੂੰ ਹੈ ਨਹੀਂ ਤੂੰ ਕੰਨ ਕਰ। ਸਹੀ ਗੱਲ। ਇਹ ਮੋਹਨ ਭਾਗਵਤ ਨੇ ਆਪਣੇ ਹਵਾਲੇ ਨਾਲ, ਉਸ ਕਿਤਾਬ ਦੇ ਹਵਾਲੇ ਨਾਲ, ਆਪਣੇ ਉਸ ਆਗੂ ਦੇ ਹਵਾਲੇ ਨਾਲ ਨਰਿੰਦਰ ਮੋਦੀ ਨੂੰ ਸੁਣਾਇਆ ਕਿ ਭਾਈ ਜੇ ਤੂੰ ਤੇ ਤੇਰੀ ਜੋੜੀ ਅਮਿਤ ਸ਼ਾਹ ਵਾਲੀ ਆਉਂਦੇ ਹੀ ਇਹਨਾਂ ਲਾਲ ਕ੍ਰਿਸ਼ਨ ਅਡਵਾਨੀ ਨੂੰ, ਮੁਰਲੀ ਮਨੋਹਰ ਜੋਸ਼ੀ ਨੂੰ, ਸੁਮਿਤਾ ਮਹਾਜਨ ਨੂੰ, ਇਹਨਾਂ ਨੂੰ ਤੁਸੀਂ ਬਾਹਰ ਕਰ ਸਕਦੇ ਹੋ ਕਿ ਚਲੋ ਜੀ ਹੈ ਨਾ, ਤੁਸੀਂ ਉਹ ਕਿਹੜਾ ਮੰਡਲ ਬਣਾਇਆ ਸੀ ਇਹਨਾਂ ਨੇ, ਮਾਰਗਦਰਸ਼ਕ ਮੰਡਲ, ਤੇ ਹੁਣ ਤੁਹਾਡੀ ਵੀ ਸਮਾਂ ਆ ਗਿਆ ਮਾਰਗਦਰਸ਼ਕ ਮੰਡਲ ਜਾਣ 'ਚ। ਮੋਦੀ ਜੀ ਤੁਸੀਂ 75 ਸਾਲ, ਜਦੋਂ ਕਿ ਅਮਿਤ ਸ਼ਾਹ ਕਹਿ ਚੁੱਕਿਆ ਜੀ ਕਿ ਇਹ ਫਾਰਮੂਲਾ ਮੋਦੀ ਤੇ ਲਾਗੂ ਨਹੀਂ ਹੁੰਦਾ, ਸਾਡਾ ਕੋਈ ਸੰਵਿਧਾਨ ਨਹੀਂ ਗਾ ਇਹ। ਠੀਕ ਹੈ, ਸਹੀ ਹੈ। ਮੋਦੀ ਜੀ ਤੇ ਲਾਗੂ ਨਹੀਂ ਹੁੰਦਾ, ਕਿਉਂ ਨਹੀਂ ਲਾਗੂ ਹੁੰਦਾ? ਫਿਰ ਅਡਵਾਨੀ ਤੇ ਕੀ ਹੋ ਗਿਆ ਸੀ ਬਈ ਜੀ, ਸਹੀ, ਮੁਰਲੀ ਮਨੋਹਰ ਜੋਸ਼ੀ ਤੇ ਹੋ ਗਿਆ ਸੀ। ਤੇ ਇਸ ਲਈ ਫਿਰ ਜੀ ਉਹਨਾਂ ਤੇ ਉਸ ਸਮੇਂ ਤੱਕ ਟਿਕਟਾਂ ਵੀ ਦਿੱਤੀਆਂ, ਹੁਣ ਤੁਸੀਂ ਪਿਛਲੇ ਸਾਲ ਟਿਕਟਾਂ ਵੀ ਦਿੱਤੀਆਂ 75 ਸਾਲ ਤੋਂ ਉੱਪਰ, ਤਾਂ ਕਿ ਇਹ ਵੀ ਕਹੇ ਨਾ, ਹਾਂਜੀ, ਹੈ ਨਾ। ਤੇ ਜਦੋਂ ਕਿ ਹੁਣ ਜੇ ਤੁਸੀਂ ਇਸ ਗੱਲ ਤੇ ਆਓਗੇ, ਤੁਸੀਂ ਕਹੋਗੇ ਠੀਕ ਹੈ ਵੀ ਨਰਿੰਦਰ ਮੋਦੀ ਹੋਰੀ 75 ਸਾਲ ਦੇ ਹੋ ਗਏ, ਪਰ ਉਹ ਚੋਣ ਥੋੜਾ ਹੁਣ ਲੜ ਰਹੇ ਨੇ, ਚੋਣ ਤਾਂ ਪਹਿਲਾਂ ਦੀ ਲੜੀ ਹੋਈ ਹੈ। ਤਾਂ ਇਹਦਾ ਮਤਲਬ ਇਸ ਕਾਰਜਕਾਲ ਤੋਂ ਬਾਅਦ ਸੰਘ ਕਹਿ ਰਿਹਾ ਹੋਣਾ ਕਿ ਚੱਲ ਜੇ ਇਹ ਕਾਰਜਕਾਲ ਪੂਰਾ ਕਰਨਾ ਕਰ ਲਓ, ਪਰ ਅੱਗੇ ਨੂੰ ਨਾ ਸੋਚਿਓ, ਇਸ ਲਈ ਬਦਲ ਲੱਭਿਆ ਜਾ ਰਿਹਾ ਹੋਵੇ ਕਿ ਉਹ ਭਾਲ ਜਾ ਕੇ ਨਿਤਿਨ ਗਡਕਰੀ ਤੇ ਰੁਕੂਗੀ ਜੀ, ਕਿਉਂਕਿ ਨਿਤਿਨ ਗਡਕਰੀ ਥੋੜੀ ਵੱਖਰੀ ਲਾਈਨ ਲੈ ਕੇ ਚੱਲਦੇ ਨੇ, ਸੰਘ ਦੀ ਪਸੰਦਾ ਵੀ ਤੇ ਇੱਧਰ ਰਾਸ਼ਟਰੀ ਪ੍ਰਧਾਨ ਵੀ ਅਜੇ ਬਦਲਣਾ, ਉਹਦੀ ਵੀ ਭਾਲ ਹੈਗੀ ਆ, ਉਹਦੇ ਵਿੱਚ ਵੀ ਸ਼ਿਵਰਾਜ ਚੌਹਾਨ, ਮਨੋਹਰ ਲਾਲ ਖੱਟਰ ਸਣੇ ਕਈ ਨਾਮ ਚੱਲ ਰਹੇ ਨੇ ਜੀ। ਸੋ ਉੱਥੇ ਕੀ ਅਮਿਤ ਸ਼ਾਹ ਤੇ ਮੋਦੀ ਦੀ ਪੁੱਗਦੀ ਹੈ ਜਾਂ ਨਹੀਂ ਪੁੱਗਦੀ, ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਜਾਂ ਸੰਘ ਹੀ ਆਪਣੀ ਪੁਗਾਊਗਾ। ਤੇ ਇਸ ਲਈ ਮੰਨਿਆ ਇਹ ਜਾ ਰਿਹਾ ਕਿ ਬਈ ਨਰਿੰਦਰ ਮੋਦੀ ਨੂੰ ਸੁਨੇਹਾ ਦੇ ਦਿੱਤਾ ਗਿਆ ਵੀ ਤੁਸੀਂ ਹੋ ਸਕਦਾ ਫਿਰ ਕਾਰਜਕਾਲ ਵੀ ਪੂਰਾ ਨਾ ਕਰ ਦਿੱਤਾ ਜਾਵੇ, ਇਸ ਕਾਰਜਕਾਲ ਦੇ ਵਿੱਚ ਹੀ ਉਹ ਆਪੇ ਬਹਾਨਾ ਲਾ ਕੇ ਛੱਡ ਦੇਣ ਜਾਂ ਕੁਛ ਹੋ ਜਾਣ, ਇੱਥੋਂ ਤੱਕ ਦੀਆਂ ਅਟਕਲਾਂ ਵੀ ਨੇ, ਜਦੋਂ ਕਿ ਕੁਝ ਤਰ੍ਹਾਂ ਕਹਿੰਦੀਆਂ ਕਿ ਨਹੀਂ ਇਹ ਕਾਰਜਕਾਲ ਉਹਨਾਂ ਨੂੰ ਪੂਰਾ ਕਰਾਇਆ ਜਾਊਗਾ, ਇਸ ਤੋਂ ਬਾਅਦ ਉਹਨੂੰ ਕਹਿਤਾ ਜਾਊਗਾ ਕਿ ਹੁਣ ਤੁਸੀਂ ਦਾਅਵਾ ਨਾ ਕਰੋ। ਜੀ ਜੀ, ਸੱਤਾ ਦੇ 24-25 ਸਾਲ ਸਿੰਘਾਸਨ ਤੇ ਬਹਿਣ ਤੋਂ ਬਾਅਦ ਵੀ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਵੀ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ ਜਾਂ ਛੱਡ ਦਿੱਤਾ ਜਾਵੇ। ਅਸਲ ਦੇ ਵਿੱਚ ਭਾਜਪਾ ਦੇ ਵਿੱਚ ਕਈ ਲੌਬੀਆਂ ਨੇ, ਜਿਵੇਂ ਸੰਘ ਦੀ ਲੌਬੀ ਅੱਡ ਹੈ, ਗੁਜਰਾਤ ਲੌਬੀ ਅੱਡ ਹੈ। ਸੰਘ ਦੀ ਲੌਬੀ ਇਹਨਾਂ ਦੋਵਾਂ ਤੋਂ ਖਾਸੀ ਔਖੀ ਹੈ, ਕਿਉਂਕਿ ਸੰਘ ਦੇ ਨਾਲ ਸੰਬੰਧਿਤ ਬੰਦੇ, ਚਾਹੇ ਉਹ ਰਾਜਨਾਥ ਸਿੰਘ ਹੋਣ, ਚਾਹੇ ਉਹ ਸੁਸ਼ਮਾ ਸਵਰਾਜ ਹੋਣ, ਚਾਹੇ ਉਹ ਨਿਤਿਨ ਗਡਕਰੀ ਹੋਣ, ਚਾਹੇ ਹੋਰ ਜਿੰਨੇ ਵੀ ਬੰਦੇ ਨੇ, ਉਹਨਾਂ ਨੂੰ ਓਨੇ ਮੌਕੇ ਨਹੀਂ ਮਿਲ ਸਕੇ, ਉਸ ਤਰ੍ਹਾਂ ਦੀ ਉਹ ਅਗਵਾਈ ਕਰਨ ਦਾ ਉਹਨਾਂ ਨੂੰ ਮੌਕਾ ਜਾਂ ਉਹ ਪਾਵਰਾਂ ਨਹੀਂ ਆ ਸਕੀਆਂ ਜਿਸ ਤਰ੍ਹਾਂ ਦੀ ਉਹ ਕਿਆਸ ਰਾਈ ਲਾਉਂਦੇ ਸੀਗੇ। ਹਾਂ, ਉਹਨਾਂ ਨੇ ਰਾਮ ਮੰਦਿਰ ਦਾ ਨਿਰਮਾਣ ਕਰਾ ਲਿਆ, ਹੋਰ ਕਈ ਏਜੰਡੇ ਤਾਂ ਉਹਨਾਂ ਨੇ ਤੈਅ ਕੀਤੇ ਨੇ, ਪਰ ਜਦੋਂ ਪਾਵਰ ਵੀ ਤਾਂ ਇੱਕ ਹੰਡਾਉਣੀ ਹੁੰਦੀ ਹੈ ਨਾ ਬੰਦੇ ਨੇ, ਪਾਵਰ ਤੇ ਵੀ ਤਾਂ ਉਹ ਬੰਦਾ ਬੈਠਾ ਹੋਣਾ ਚਾਹੀਦਾ। ਜਿਵੇਂ ਯੋਗੀ ਨੇ, ਯੋਗੀ ਉਹਨਾਂ ਨੂੰ ਪੂਰਾ ਮਤਲਬ ਉਸ ਗੱਲ ਦਾ ਪੂਰਾ ਲਾਭ ਦਿੰਦੇ ਨੇ ਕਿ ਹਾਂ ਤੁਹਾਡੇ ਕੋਲ ਸੱਤਾ ਹੈ। ਯੂਪੀ ਦੇ ਵਿੱਚ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸੰਘ ਚਾਹੁੰਦਾ ਉਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਯੂਪੀ ਦੇ ਵਿੱਚ, ਆਪਾਂ ਦੇਖਦੇ ਹਾਂ। ਪਰ ਨੈਸ਼ਨਲ ਲੈਵਲ ਤੇ ਉਹਨਾਂ ਦੀ ਕਈ ਮਾਮਲਿਆਂ 'ਚ ਉਹਨਾਂ ਦੇ ਉੱਤੇ ਗੁਜਰਾਤ ਲੌਬੀ ਹਾਵੀ ਹੋ ਜਾਂਦੀ ਹੈ। ਕਈ ਇਹਨੂੰ ਕਾਰਪੋਰੇਟ ਲੌਬੀ ਵੀ ਕਹਿ ਦਿੰਦੇ ਨੇ, ਵੀ ਜਿਹੜੇ ਹਿੰਦੂਤਵ ਦੇ ਏਜੰਡੇ ਨੂੰ ਕਈ ਵਾਰੀ ਪਿੱਛੇ ਧੱਕ ਦਿੰਦੇ ਨੇ, ਤੇ ਜਿਹੜੇ ਫਾਈਨੈਂਸ਼ੀਅਲੀ ਉਹਨਾਂ ਦੇ ਏਜੰਡੇ ਨੇ ਉਹਨਾਂ ਦੇ ਪਿੱਛੇ ਜ਼ਿਆਦਾ ਪੈ ਜਾਂਦੇ ਨੇ।